ਮੋਹ ਮਾਈ ਦੇ ਕੇ ਜਾ, ਦਾੜੀ ਫੁੱਲ ਪਵਾ ਕੇ ਜਾ। ਅੱਛਾ ਚਾਚਾ ਜੀ ਦੱਸੋ ਜਿਹੜੀ ਘੋਲ ਛੋਲ ਵਾਲੀ ਗੱਲ ਇੱਥੇ 3 ਪਿੰਡ ਹੁੰਦੇ ਹਨ ਸਾਡੇ। ਇੱਕ ਆ ਕਿੱਕਰ ਸਿੰਘ, ਤੇ ਉਹ ਆਂਦੇ ਜਾਨਾ ਕੋਈ ਜਿਹੜਾ ਮਰਜ਼ੀ ਘੋਲ ਡਾਲੇ। ਉਹ ਫਿਰ ਸਾਡੇ ਇੱਕ ਮੰਨੀ ਕਸਾਈ ਹੁੰਦਾ ਸੀ, ਉਹ ਫਿਰ ਉਹਦੇ ਨਾਲ ਡੱਠਾ। ਉਹਨੇ ਫਿਰ ਚੱਡੀ ਉਹਦੀ ਹੱਥ ਦੇ ਕੇ ਚੁੱਕ ਲਿਆ ਉਹਨੂੰ। ਆਖਰ ਕੇ ਦੱਸ ਹੁਣ ਤੈਨੂੰ ਪਾਣੀ 'ਚ ਸੁੱਟਾਂ ਕਿ ਜਾਂ ਰੜੇ ਥਾਂ ਸੁੱਟਾਂ? ਉਹਨੂੰ ਢਾਇਆ, ਫਿਰ ਸਿੱਖਾਂ ਨੇ ਉਹਨੂੰ ਗੱਡੇ ਦਾ ਬਾਲ ਕੇ। ਅੱਛਾ, ਉਹ ਬੇ ਬਹੁਤ ਸੋਹਣਾ ਇੱਕ ਖੱਤਰੀ ਸੀ, ਗੋਕਲ ਚੰਦ ਪਥਰੂਰ ਦੇ ਰਹਿਣ ਵਾਲਾ। ਆਸ਼ਕ ਹੋਈ ਸੀ ਉਹਦੇ ਦਰਸ਼ਨ ਬੀਬੀ, ਮੀਂਹ ਵਰਸਿਆ ਦੋਵਾਂ ਦੇ ਰਹਿਣ ਵਾਲਾ। ਚੰਗੇ ਬਾਪ ਦਾ ਪੋਤਾ ਮੀਰੀਆ ਦਾ, ਮਜਲਸ ਰਾਜਿਆਂ ਦੀ ਵਿੱਚ ਬਹਿਣ ਵਾਲਾ। ਲੈ ਜੋੜ ਹਾਂ ਬੁੱਢਿਆ ਗੱਲ ਸਾਰੀ, ਡੂੰਘਾ ਦਿਲ ਦਰਿਆਵਾਂ ਦੇ ਰਹਿਣ ਵਾਲਾ। ਮੁਸਲਮਾਨਾਂ ਦੇ 5-6 ਘਰ ਹਨ ਸਾਰੇ, ਤੇ ਬਾਕੀ ਸਾਰੇ ਸਿੱਖ ਸਨ। ਤੇ ਲੰਬੜਦਾਰ ਕੌਣ ਸੀ ਇੱਥੇ? ਗੰਡੂ ਨੰਬਰ ਜਿਹਦੇ ਵਿਜਾਂ ਦੇਸੀ ਘਿਓ ਦੀ ਜਾਂ ਉਹ ਡਾਲਡਾ ਕਿੱਥੇ ਹੁੰਦਾ ਜੀ। ਤੇ ਇਹ ਇੱਕ ਬੰਦਾ ਕਿੰਨੀਆਂ ਕੁ ਖਾ ਛੱਡਦਾ ਹੁੰਦਾ ਸੀ ਉਦੋਂ? ਪਾਗੂ ਕਿ ਬਹੁਤੀਆਂ ਵੀ? ਕਿਲੋ ਖਾ, ਸਾਡਾ ਦਾਦਾ 2 ਕਿਲੋ ਖਾ ਜਾਂਦਾ ਜੀ। ਵਾਹ ਜੀ ਵਾਹ। ਨਹੀਂ ਉਹ ਤਾਂ ਮਿੱਠਾ ਬੜਾ ਬਜ਼ੁਰਗ ਖਾਂਦੇ ਹੁੰਦੇ ਆ। ਲੋ ਜੀ ਦੋਸਤੋ, ਇਹ ਪਿੰਡ ਹੈਗਾ ਵੀਰੋਕੇ। ਇਹ ਦਾ ਮੇਨ ਐਂਟਰੈਂਸ ਵੀਰੋਕੇ। ਇਹ ਜੀ ਪਿੰਡ ਵੀਰੋਕੇ ਦੇ ਬਾਹਰ ਇੱਕ ਛੋਟਾ ਜਿਹਾ ਦਰਬਾਰ ਤੇ ਮਸਜਿਦ ਬਣੀ ਹੈ। ਤੇ ਇਹ ਟਪਿਆਲਾ ਰੋਡ ਹੈ, ਸਨਖਤਰਾ ਟਪਿਆਲਾ ਰੋਡ, ਤੇ ਪਿੰਡ ਵੀਰੋਕੇ ਤੋਂ ਬਾਹਰ। ਲੋ ਜੀ ਬਾਹਰ ਦਾ ਵਿਊ, ਪਿੰਡ ਵੀਰੋਕੇ। ਇਹ ਜਨਾਬ ਇੱਥੇ ਸਕੂਲ ਬਣਿਆ ਵੀਰੋਕੇ ਦੇ ਵਿੱਚ, ਪਿੰਡ ਦੇ ਵਿੱਚ ਸਕੂਲ ਹੈ। ਉਹਦਾ ਵਿਊ ਹੈ। ਇਹ ਹੈਗਾ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਨਾਰੋਵਾਲ ਦੇ ਵਿੱਚ। ਇਹ ਜੀ ਰਕਬਾ ਸਾਰਾ ਸਿੱਖ ਸਰਦਾਰਾਂ ਦਾ ਹੁੰਦਾ ਸੀ ਵੰਡ ਤੋਂ ਪਹਿਲੇ। ਇਹ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਕਿਉਂਕਿ ਇੱਥੇ ਸਾਰਾ ਪਿੰਡ ਤਕਰੀਬਨ ਸਿੱਖਾਂ ਦਾ ਸੀ, ਵੀਰੋਕੇ ਪਿੰਡ। ਇਹ ਜਨਾਬ ਉਹਦਾ ਵਿਊ ਤੁਹਾਨੂੰ ਦਿਖਾ ਰਹੇ ਆ। ਤੇ ਇਹ ਸਕੂਲ ਇੱਥੇ, ਤੇ ਇੱਥੇ ਆਂਦੇ ਨੇ 4 ਸ਼ੇਰੇ, ਬਹੁਤ ਜ਼ਿਆਦਾ ਖੂਹ ਇੱਥੇ ਹੁੰਦੇ ਸਨ। ਇਹ ਸਾਰਾ ਰਕਬਾ ਸਰਦਾਰਾਂ ਦਾ ਜਿਹੜਾ ਅੱਜ ਕੱਲ੍ਹ ਫਿਰ ਮਹਾਜਰਾਂ ਨੂੰ ਮਿਲ ਗਿਆ, ਜਿਹੜੇ ਇੰਡੀਆ ਵਾਲੇ ਇਲਾਕੇ 'ਚ ਪਾਕਿਸਤਾਨ ਆਏ 1947 'ਚ। ਪਹਿਲਾਂ ਤੁਸੀਂ ਆਪਣਾ ਨਾਂ ਦੱਸੋ। ਮੇਰਾ ਨਾਮ ਗੁਲਾਮ ਕਾਦਰ। ਗੁਲਾਮ ਕਾਦਰ। ਤੇ ਬਾਲ ਸਾਹਿਬ ਦਾ ਨਾਂ? ਲਾਲਦੀਨ। ਤੇ ਇਹ ਪਿੰਡ ਕਿਹੜਾ ਹੈਗਾ? ਵੀਰੋਕੇ, ਤਹਿਸੀਲ ਨਾਰੋਵਾਲ। ਅੱਛਾ, ਤੇ ਇੱਥੇ ਜ਼ਫਰਵਾਲ ਹੁਣ ਤਹਿਸੀਲ ਜ਼ਫਰਵਾਲ, ਪਹਿਲਾਂ ਨਾਰੋਵਾਲ ਸੀ। ਪਹਿਲਾਂ ਨਾਰੋਵਾਲ ਸੀ, ਹੁਣ ਜ਼ਫਰਵਾਲ ਤੇ ਜ਼ਿਲ੍ਹਾ ਨਾਰੋਵਾਲ। ਜ਼ਿਲ੍ਹਾ ਨਾਰੋਵਾਲ। ਤੇ ਚਾਚਾ ਜੀ ਇਹ ਵੀ ਕੋਈ ਇੱਥੇ ਹਿੰਦੂਆਂ ਸਿੱਖਾਂ ਦਾ ਪਿੰਡ ਹੁੰਦਾ ਸੀ? ਔਰ ਸਾਰੇ ਸਿੱਖਾਂ ਦੇ ਪਿੰਡ ਹਨਗੇ। ਅੱਛਾ, 12 ਪਿੰਡ ਸਿੱਖਾਂ ਦੀਆਂ ਬੀਮਾਂ ਦੇ, ਜਾਤ ਦੀ ਉਹੀ ਇਹਨਾਂ ਦੀ ਦਿਓ ਜੱਟ। ਆਹੋ। ਅੱਛਾ, ਕਿਹੜੇ ਕਿਹੜੇ ਹੋਰ ਪਿੰਡ ਦੇ ਨਾਲ ਚਫੇਰੇ? ਖਾਨਪੁਰ, ਬਲਾਰ, ਖਾਰਾ, ਰਤੀਆਂ, ਨਨਾਰ, ਟਪਿਆਲਾ, ਬਿੱਲੇ ਕੇ ਸਾਲੜੇ। ਅੱਛਾ, ਤੇ ਰੈਬ, ਦੌਲਾ ਬਿੰਗ, ਨਵਾਂ ਪਿੰਡ, ਵਰਿਆਮ। ਵਾਹ ਜੀ ਵਾਹ। ਹਾਂ। ਤੇ ਚਾਚਾ ਜੀ ਤੁਸੀਂ ਹੋਸ਼ ਹੈ ਜਦੋਂ 47 ਦੀ ਵੰਡ ਹੋਈ ਹੈ? ਆਹੋ। ਕਿੰਨੀ ਕੁ ਉਮਰ ਹੋਣੀ ਉਦੋਂ ਤੁਹਾਡੀ? ਉਦੋਂ ਹੈ 10-12 ਸਾਲ। ਵਾਹ ਜੀ ਵਾਹ, ਫੇਰ ਤੇ ਠੀਕ ਹੈ। ਤੇ ਕੋਈ ਨਾਂ ਯਾਦ ਨੇ ਜਿਹੜੇ ਸਰਦਾਰ ਉਦੋਂ ਨਾਲ ਖੇਡਦੇ ਹਨ, ਜਾਂ ਜਿਹੜੇ ਵੱਡੇ ਉਹਨਾਂ ਦੇ ਪਿਓ ਸਨ? ਆਹੋ। ਯਾਰਾਂ ਦੇ ਪਹਿਲਾਂ ਨਾਂ ਦੱਸੋ, ਕੋਈ ਮੁੰਡੇ ਉਦੋਂ ਜਿਹੜੇ? ਹਜ਼ਾਰਾ ਸਿੰਘ, ਪਿਆਰਾ ਸਿੰਘ। ਅੱਛਾ, ਹੋਰ ਹੁਣ ਕਈਆਂ ਦੇ ਨਾਂ ਹੁਣ ਸਾਨੂੰ ਭੁੱਲ ਗਏ ਨੇ। ਤੇ ਇੱਥੇ ਮੁਸਲਮਾਨ ਦੇ ਕਿੰਨੇ ਘਰ ਹੁੰਦੇ ਸਨ? ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸਨ? ਮੁਸਲਮਾਨਾਂ ਦੇ 5-6 ਘਰ ਹਨ ਸਾਰੇ, ਤੇ ਬਾਕੀ ਸਾਰੇ ਸਿੱਖ ਸਨ। ਤੇ ਲੰਬੜਦਾਰ ਕੌਣ ਸੀ ਇੱਥੇ? ਗੰਡੂ ਨੰਬਰ। ਸਰਦਾਰ ਸਿੱਖ ਸੀ? ਆਹੋ। ਤੇ ਉਹਦਾ ਘਰ ਵਾਵਾ ਸੀ ਬਣਿਆ ਦਾ ਕਿ ਕੱਚਾ ਹੀ ਸੀ? ਨਹੀਂ, ਕੱਚਾ ਹੀ ਸੀ। ਤੇ ਇੱਥੇ ਘਰ ਕੱਚੇ ਸਨ ਸਾਰੇ? ਕੋਈ ਘਰ ਨੌਕਰ ਹਨ, ਉਹਨਾਂ ਦਾ ਘਰ ਹੈ ਸੀ ਪੱਕਾ, ਹੋਰ ਸਾਰੇ ਕੱਚੇ ਹਨ। ਉਹ ਮੁਲਾਜ਼ਮ ਕਰਦੇ ਨੌਕਰ ਸਨ? ਮੁਲਾਜ਼ਮ ਹੀ ਕਿਤੇ ਬਾਹਰ। ਤੇ ਉਹਨਾਂ ਦਾ ਘਰ ਢੱਠ ਗਿਆ ਕਿ ਹੈ ਹਲੇ? ਉਹ ਨਹੀਂ, ਢਾਟੂ ਛੱਡੇ ਨੇ, ਹੁਣ ਲੈ ਗਏ ਇੱਟਾਂ ਦੇੜ ਕੇ ਬਾਹਰ ਪਿੰਡਾਂ ਦੇ। ਅੱਛਾ, ਤੇ ਜਦੋਂ ਇੱਥੋਂ ਗਈ ਵੰਡ ਹੋਈ ਏ, ਤੇ ਫਿਰ ਤੁਹਾਡੇ ਯਾਰ ਵੀ ਚਲੇ ਗਏ, ਮਿਲ ਕੇ ਗਏ ਕਿ ਆਪੋ ਵੀ? ਉਹ ਨਹੀਂ, ਆਪਣੇ ਅੰਦਰ ਮਿਲਦੇ ਨੇ ਉਦੋਂ ਦੇ ਆ ਜਾਣਾ ਹੁਣੇ ਹੀ। ਅੱਛਾ, ਆਹ ਮਾਂ ਤੁਰ ਗਏ ਉਹ, ਅਸੀਂ ਵੀ। ਤੇ ਕੋਈ ਸੁਣਾਓ ਨਾ ਕੋਈ ਵਾਕਿਆ ਕੋ ਉੱਥੋਂ ਦਾ ਸਰਦਾਰਾਂ ਦਾ ਕੋਈ ਯਾਦ ਜਿਸ ਤਰ੍ਹਾਂ ਅੱਗੇ ਸੁਣਾਣ ਡੇ ਸੋ? ਪੁਲਿਸ ਵਾਲਾ ਜਿਹੜਾ ਸੀ? ਹਾਂ, ਪੁਲਿਸ ਵਾਲਾ ਜਿਹੜਾ ਸੀ ਕੋਈ ਵਾਕਿਆ? ਆਹੋ। ਉਹ ਭਾਈ ਸਿੱਖ ਜਿਹੜੇ ਹਲੋ ਬੜੇ, ਬੁੱਢੀ ਦਾ ਸੁਣਾ ਜਦੋਂ ਉਹ ਬੁੱਢੀ ਕੌਣ ਕੱਢ ਕੇ ਲਿਆਇਆ ਸੀ? ਸਿੱਖੀ ਕੋਈ ਲਿਆ ਸੀ। ਅੱਛਾ। ਆਹੋ, ਜੋ ਉਹ ਗੜਿਆਲਾ ਹੁੰਦੀਆਂ ਨੇ ਕੋਟ ਕਾੜ ਨਾਲ ਦੀਆਂ। ਹਾਂਜੀ, ਕੋਟ ਕਾੜ ਨਾਲ ਦੀਆਂ ਹੁੰਦੀਆਂ ਨੇ ਗੜਿਆਲਾ, ਉਦੋਂ ਅੰਦਰ ਹੁੰਦੀਆਂ ਨੇ। ਆਹੋ।
ਤੇ ਉੱਥੇ ਬਾੜੇ ਨੂੰ ਕੁੱਟੋ ਇਹਨੂੰ। ਆ ਕਵੇਂ ਦੇ ਦਾ ਕੁੱਟਿਆ ਕਿਹਨੂੰ ਕੁੱਟੋ? ਪੁਲਿਸ ਨੂੰ। ਪੁਲਿਸ ਨੂੰ ਆਖਿਆ ਵੀ ਬਾੜ ਨੂੰ ਕਹਿੰਦਾ ਅੰਦਰ ਇਹਨੂੰ ਕੁੱਟੋ, ਬੁੱਢੀ ਲਏਗਾ ਤੇ ਫੇਰ ਛੱਡਣਾ ਇਹਨੂੰ। ਉਹਨੇ ਤਾਂ ਧਿਆਨ ਮਾਰਿਆ ਉੱਤੇ ਘਾਵਾਂ ਟੰਗੇ ਦੇ, ਉਹਨੇ ਦੋਹਾਂ ਹੱਥਾਂ ਨਾਲ ਲਾ ਕੇ ਤੇ ਲੱਗਾ ਸਿਪਾਹੀਆਂ ਨੂੰ ਫੇਰਨ। ਉਹ ਆਖਣ ਵਾਪਸ ਖਦਾ ਠਾਂਦਾ ਨੂੰ ਸਾਨੂੰ ਕੱਢ ਬਲਾ ਪੈ ਗਈ ਆ। ਇਹੋ ਜਿਹੇ ਸਿੱਖ ਦੇਣ। ਤੇ ਇੱਥੇ ਖੂਹ ਕਿੰਨੇ ਹੁੰਦੇ ਹਨ ਦੇ ਵਿੱਚ ਫੇਰੇ? ਖੂਹ ਬੜੇ ਹਨ, 6-7 ਖੂਹ ਤੇ ਇੱਥੇ ਹਨ, 4-5 ਖੂਹ ਇੱਥੇ ਹਨ। ਕੋਈ ਨਾਂ ਯਾਦ ਕਿਸੇ ਅਲ ਕੇ ਖੂਹ ਦੀ ਖੂਹ ਕੀ ਆਂਦੇ ਜਿਸ ਤਰ੍ਹਾਂ ਨਾਂ ਪਾਏ ਨੇ ਖੂਹਾਂ ਦੇ? ਟਾਲੀ ਵਾਲਾ ਖੂਹ ਦੇ? ਖੂਹ ਵਾਲੇ ਆ ਰੋਈ ਵਾਲੇ ਖੂਹ, ਉਹ ਬਿਆਰੇ ਵਾਲੇ ਖੂਹ। ਅੱਛਾ, ਹਾਂ ਇਹ ਕਿਹਨਾਂ ਦੇ ਹੁੰਦੇ ਹਨ? ਕੋਈ ਨਾਂ ਯਾਦ ਹੈ? ਸਿੱਖਾਂ ਦੇ। ਨਹੀਂ ਕੋਈ ਉਹਨਾਂ ਦੇ ਜਿਹੜੇ ਵਡੇਰੇ ਤੁਹਾਨੂੰ ਉਹ ਕਹਿੰਦੇ ਨਹੀਂ ਭੁੱਲ ਗਏ ਇਹਨਾਂ ਨੇ ਨਾਂ। ਨਾ ਭੁੱਲ ਗਏ ਨੇ। ਤੇ ਅਗਰ ਤੁਹਾਡੇ ਜਿਹੜੇ ਕੋਈ ਯਾਰ ਦੋਸਤ ਉੱਥੇ ਵੀਡੀਓ ਵੇਖਣ ਤੇ ਫਿਰ ਉਹ ਮਿਲਣਾ ਤੇ ਚਾਹੁੰਦੇ ਨਾ ਹੋਣਗੇ ਤੁਹਾਨੂੰ? ਆਹੋ ਫਿਰ ਕੋਈ ਜਾਣਾ ਸਾਡੇ ਜਾਣਨ ਵਾਲਾ ਉਹ ਹੀ ਮਿਲੇਗਾ ਨਾ ਦੂਰ। ਤੇ ਜੇ ਕੋਈ ਇੱਥੇ ਆਏ ਤਾਂ ਉਹਨੂੰ ਤੁਸੀਂ ਫਿਰ ਮਿਲੋਗੇ ਸਹੀ ਤਰੀਕੇ ਨਾਲ? ਬਿਲਕੁਲ, ਕਿਉਂ ਨਹੀਂ। ਟਹਿਲ ਸੇਵਾ ਕਰੋਗੇ? ਆਹੋ ਕਿਉਂ ਨਹੀਂ ਕਰਨੀ। ਟਾਈਮ ਸੇਵਾ ਸਾਡੇ ਪਿੰਡੋਂ ਗਏ ਨੇ। ਅਸੀਂ ਜੋ ਇੱਕ ਪਿੰਡ ਦੇ ਹਾਂ, ਇਕੱਠੇ ਰਹਿਣ ਵਾਲੇ ਨਾ। ਤੇ ਨਾਲੇ ਇਹ ਹੈ ਕਿ ਕਿਸੇ ਨੂੰ ਵਿਚਾਰੇ ਆ ਕੇ ਕੱਖ ਨਹੀਂ, ਤੇ ਸਿੱਖਾਂ ਦਾ ਜ਼ੋਰ ਸੀ। ਅਸੀਂ ਕਿੰਨੇ ਕੁ ਘਰ ਆ ਇੱਥੇ। ਹਾਂ ਬਿਲਕੁਲ ਸਹੀ। ਉਹਨਾਂ ਕਿਸੇ ਨੂੰ ਚੰਗੀ ਵਾਲੀ ਨਹੀਂ ਆਖੀ, ਰੋ ਗੱਲ ਲੱਗ ਗਏ ਹਨ। ਅੱਛਾ, ਮੁੜ ਕੇ ਘਰੇ ਆਉਣਾ ਕਿ ਨਹੀਂ ਆਉਣਾ। ਆਉਣਾ ਕਿ ਨਹੀਂ ਆਉਣਾ, ਸਹੀ ਹੈ। ਤੇ ਇਹ ਜਿਹੜਾ ਚਾਚਾ ਜੀ ਦੱਸੋ, ਇੱਥੇ ਕੋਈ ਸਕੂਲ ਵੀ ਹੁੰਦਾ ਸੀ? ਹਾਂ, ਸਕੂਲ ਇੱਥੇ ਕੋਈ ਸਕੂਲ ਨਹੀਂ ਹੈਗਾ। ਕਿੱਥੇ ਜਾਂਦੇ ਹਨ ਮੁੰਡੇ? ਸਨਖਤਰੇ। ਸਨਖਤਰੇ, ਸਹੀ ਹੈ। ਪਿੰਡ ਇਹ ਪਿੰਡ ਕਿੱਡਾ ਕੁ ਹੈਗਾ ਹੁਣ? ਪਿੰਡ ਕਾਫੀ 80-90 ਘਰ ਨੇ। ਠੀਕ ਹੈ। ਤੇ ਪਹਿਲਾਂ ਛੋਟਾ ਹੁੰਦਾ ਸੀ ਜਦੋਂ ਵੰਡ ਤੋਂ? ਪਹਿਲਾਂ ਹੀ ਬੜਾ, ਪਹਿਲਾਂ ਵਾਂਗ ਬਹੁਤ ਹੀ ਖਲਕਦ ਸੀ। ਹੁਣ ਘੱਟ ਆ, ਉਦੋਂ ਬਹੁਤ ਹੀ ਹਨ। ਅੱਛਾ, ਆਹੋ ਉਹਦਾ ਹਰ ਕੌਮ ਸੀ। ਇੱਥੇ ਝੀੂਰ ਸਨ, ਘਮਿਆਰ ਸਨ, ਬੜਾ ਘਰ ਸਾ। ਉਦੋਂ ਉੱਤੇ ਹੀ ਸਾਡਾ ਘਰ ਹੈ ਸਿੱਖਾਂ ਦਾ। ਉਦੋਂ 40 ਘਰ ਤਾਂ ਮਾਸ਼ਿਆਂ ਦੇ ਹਨ। ਇੱਥੇ ਮਾਸ਼ੇ ਹੁੰਦੇ ਹਨ, ਗੋਹਾ ਸੁੱਟਣ ਵਾਲੇ ਡਾਈਆਂ ਦਾ 40 ਘਰ ਉਹਨਾਂ ਦੇ ਹਨ। ਅੱਛਾ, ਵਾਹ ਜੀ ਵਾਹ। ਤੇ ਸਾਰੇ ਸੇਪੀ ਹੁੰਦੇ ਹਨ? ਹਾਂ, ਜੱਟਾਂ ਦੇ ਸੇਪੀ? ਆਹੋ ਗੋਹਾ ਸੁੱਟਦੇ ਹਨ ਕਈ ਸੇ ਤੇ ਇੱਥੇ ਗੁਰਦੁਆਰਾ ਵੀ ਹੁੰਦਾ ਸੀ? ਗੁਰਦੁਆਰਾ ਵੀ। ਤੇ ਜਾਂਦੇ ਹੁੰਦੇ ਨੇ ਮੁਸਲਮਾਨ ਦੇ ਯਾਨੀ ਯੂਨੀ ਵਿੱਚ ਲੈਣ ਹਲਵਿਆ? ਆਹੋ ਕੁਣਕਾ ਚ ਵੰਡਦੇ ਹਨ। ਫਿਰ ਸਾਰੇ ਜਾਂਦੇ ਨੇ ਕੁਣਕਾ ਵੰਡਦੇ ਹੁੰਦੇ ਹਨ। ਉਹ ਕੁਣਕਾ ਆਉਂਦੇ ਹਨ। ਅੱਛਾ, ਆਹ ਵੰਡਦੇ ਹੁੰਦੇ ਹਨ। ਹੋਰ ਕੀ ਵੰਡਦੇ ਹੁੰਦੇ ਹਨ? ਲੋਈ ਸ਼ੋਈ ਤੇ? ਲੋਈ ਦੇ ਦਾਣੇ ਬਣਾ ਕੇ, ਗੁੜ ਵੰਡਣ ਦਾਣੇ। ਪਿੰਡਾਂ 'ਚ ਮੁੰਡਿਆਂ ਨੇ ਘਰਾਂ 'ਚ ਮੰਗਦਿਆਂ ਫਿਰਨਾ। ਦਾਣੇ ਉਦੋਂ ਕਿਸ ਤਰ੍ਹਾਂ ਬਣਾ ਕੇ ਰੱਖ ਛੱਡਦੇ ਹਨ ਨਾ। ਫਿਰ ਗੁੜ ਦੇ ਦਾਣੇ ਉਹਨਾਂ ਇਕੱਠੇ ਕਰਨੇ। ਤੇ ਉਹ ਲੋਈ ਦੇ ਤਾਂ ਕੋਈ ਰਾਈ ਨਹੀਂ, ਘੱਟ ਵੱਧ ਜਾਂਦੇ ਹੁੰਦੇ। ਕੋਈ ਜਾਂਦੇ ਹੁੰਦੇ ਤਾਂ ਫੜ ਲੈਂਦੇ ਹੁੰਦੇ। ਮੈਂ ਮੋਹ ਮਾਈ ਦੇ ਕੇ ਜਾ, ਦਾੜੀ ਫੁੱਲ ਪਵਾ ਕੇ ਜਾ, ਫਿਰ ਉਹਦੇ ਕੋਲ ਕੋਈ ਪੈਸੇ ਲੈਣੇ ਉਹਨਾਂ। ਇਹ ਕੀ ਬੋਲਦੇ ਹੁੰਦੇ ਹਨ? ਹਾਂ, ਆਉਂਦਾ ਜੇ ਖਾਣ ਇਹਦਾ? ਮੋਹ ਮਾਈ ਦੇ ਕੇ ਜਾ, ਦਾੜੀ ਫੁੱਲ ਪਵਾ ਕੇ ਜਾ। ਅੱਛਾ, ਉਹ ਫਿਰ ਉਹਨਾਂ ਪੈਸੇ ਸੁੱਟਣੇ ਜਾਂ ਕੌਡੀਆਂ ਸੁੱਟਣੀਆਂ। ਉਹ ਧਰਮਕਾ ਹੁੰਦਾ ਜੇ ਕਿੱਧਰ ਉੱਥੇ ਜਾਂਦੇ ਹੁੰਦੇ ਹਨ। ਉਹ ਇਹ ਸਿੱਖ ਜਿਹੜੇ ਨਾ ਹਿੰਦੂ, ਇਹ ਫਿਰ ਉੱਥੇ ਧਰਮਕਾ ਵੀ ਜਾਂਦੇ ਹੁੰਦੇ ਹਨ। ਅੱਛਾ, ਸਹੀ ਹੈ। ਤੇ ਇਹ ਵਿਆਹਾਂ ਸ਼ਾਦੀਆਂ 'ਚ ਵੀ ਹੁੰਦੇ ਹੁੰਦੇ ਇੱਕ ਦੂਜਿਆਂ ਦੇ ਮੁਸਲਮਾਨਾਂ 'ਚ ਕਿ ਨਹੀਂ? ਨਹੀਂ ਹੁੰਦੇ, ਇੱਕ ਦੂਜੇ ਜਾਂਦੇ ਹੁੰਦੇ ਹਨ। ਕਿਉਂ ਨਹੀਂ ਜਾਂਦੇ? ਉਹਦਾ ਗੋਸ਼ਤ ਮੋਟਾ ਤੇ ਹੁੰਦਾ ਨਹੀਂ। ਉਦੋਂ ਇਹ ਹੁੰਦਾ ਸੀ ਸ਼ੱਕਰ ਤੇ ਘਿਓ ਪਾਉਣਾ ਉੱਤੇ, ਤੇ ਚੌਲ ਫੂਕੇ ਹੁੰਦੇ ਹਨ ਉੱਤੇ ਸ਼ੱਕਰ ਪਾ ਕੇ, ਜਿੰਨਾ ਮਰਜ਼ੀ ਕੋ ਘਿਓ ਪਵਾ ਲੈ। ਵਿਆਹਾਂ ਤੇ ਵੀ ਇਹੀ? ਗੋਸ਼ਤ ਕਾਸ਼ ਨਹੀਂ ਉਦੋਂ ਹੁੰਦੇ। ਤੇ ਇਹ ਇੱਥੇ ਕੋਈ ਉਹਨਾਂ ਦੇ ਮੜੀਆਂ ਸਾੜਨ ਵਾਸਤੇ ਵੀ ਇਲਾਕਾ ਹੈ ਸੀ ਕਿਤੇ? ਆਹੋ, ਉੱਥੇ ਨਾਲ ਆਪਣਾ ਮੜੀਆਂ ਹਨ। ਉੱਥੇ ਸਾੜਦੇ ਹਨ। ਉਹ ਸਾੜਨ ਦੇ ਹਨ। ਇੱਕ ਲਾਲੂ ਪਿੱਦਾ ਸੀ, ਉਹਨੂੰ ਆਉਂਦੇ ਤੇ ਉਹ ਸਾੜਦੇ ਹਨ। ਬੁੱਢਾ ਸੀ, ਸਾੜਦਾ ਨਹੀਂ ਨਾ। ਤੇ ਉਹ ਮਾਏ ਉੱਤੇ ਘਿਓ ਸੁੱਟਦੇ ਹਨ। ਤੇ ਸਾਡਾ ਪਿਓ ਕੋਲੋਂ ਵੀ ਲੰਘਦਾ ਜਾਂਦੇ ਕਹਿੰਦਾ, ਉਹ ਭੈਣ ਚੋਦੋ ਉਦੋਂ ਸੁੱਕੀ ਰੋਟੀ ਦਿੰਦੇ ਹਨ, ਉੱਤੇ ਘਿਓ ਰੋੜਨ ਡੇ। ਇਹੋ ਹੀ ਉਹਨੂੰ ਖਵਾ ਛੱਡਦੇ? ਉਹੀ ਉਹਨੂੰ ਖਵਾ ਛੱਡਦੇ। ਅੱਛਾ, ਸਹੀ। ਤੇ ਇਹ ਇੱਥੇ ਕੋਈ ਛੱਪੜ ਛੁੱਪੜ ਵੀ ਹੁੰਦਾ ਸੀ ਪੁਰਾਣਾ? ਛੱਪੜ ਇੱਥੇ 2-3 ਛੱਪੜ ਹਨ। ਸਹੀ ਹੈ, ਵਾਹ ਜੀ ਵਾਹ। ਤੇ ਉਦੋਂ ਮੁੰਡੇ ਵਾਹਵਾ ਪੜਨ ਜਾਂਦੇ ਹੁੰਦੇ ਹਨ ਕਿ ਨਹੀਂ ਪੜ੍ਹਦੇ ਹੁੰਦੇ? ਨਹੀਂ, ਘੱਟ ਵੱਧ ਹੀ ਪੜ੍ਹਦੇ ਹਨ ਸਿੱਖਾਂ ਦੇ। ਆਹੋ, ਘੱਟ ਵੱਧ ਹੀ ਪੜ੍ਹਦੇ। ਤੇ ਖੇਡਾਂ ਕੀ ਖੇਡਦੇ ਹੁੰਦੇ ਹਨ ਉਦੋਂ? ਉਦੋਂ ਖੇਡਾਂ ਖਿੱਦੋ ਖੁੰਡੀ ਖੇਡਦੇ ਹੁੰਦੇ ਆ, 12 ਟੈਣੀ ਖੇਡਦੇ ਹੁੰਦੇ। ਹੋਰ ਖੇਡਾਂ ਕਾਹਦੀਆਂ? ਤੇ ਮੇਲਿਆਂ ਦੇ ਕੌਡੀਆਂ ਛੋਡੀਆਂ ਮੁੰਡੇ ਹੈ ਸਨ ਭਲਵਾਨ? ਨਾ, ਭਲਵਾਨ ਹੈ ਸਨ। ਕੌਡੀ ਛੋਡੀ ਨਹੀਂ ਕੋਈ ਖੇਡਦਾ, ਘੋਲਦੇ ਹੁੰਦੇ ਹਨ। ਤੇ ਜਿਹੜਾ ਸਨਖਤਰੇ ਵਾਲਾ ਮੇਲਾ ਜਾਂਦੇ ਹੁੰਦੇ ਸੀ ਤੇ ਆਹੋ, ਬਾਬਾ ਭੂਰਾ? ਆਹੋ, ਬੜਾ ਮੇਲਾ ਹੁੰਦਾ ਸੀ ਕਿ